ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਅੱਜ ਮੈਂ ਗੱਲ ਹਜ਼ਰਤ ਇਬਰਾਹਿਮ ਦੀ ਕਰਨਾ ਚਾਹੁੰਦਾ। ਬਾਈਬਲ ਮੁਕੱਦਸ ਦੀ ਪਹਿਲੀ ਕਿਤਾਬ ਜਿਹਦਾ ਨਾਮ ਪਦੈਸ਼ ਹੈ, ਉਹਦੇ 12ਵੇਂ ਬਾਬ ਦੇ ਵਿੱਚੋਂ ਮੈਂ ਇਹ ਪੜ੍ਹਨਾ ਚਾਹੁੰਦਾ। ਪਹਿਲੀ ਆਇਤ ਤੋਂ ਖੁਦਾ ਨੇ ਇਬਰਾਹਿਮ ਨੂੰ ਆਖਿਆ ਕਿ ਤੂੰ ਆਪਣੇ ਮੁਲਕ ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਨਿਕਲ ਤੇ ਆਪਣੇ ਬਾਪ ਦੇ ਘਰੋਂ ਵੀ ਨਿਕਲ ਤੇ ਉਸ ਮੁਲਕ 'ਚ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ, ਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਤੇ ਬੜੀ ਬਰਕਤ ਦਾਂਗਾ ਤੇ ਤੇਰਾ ਨਾਮ ਉੱਚਾ ਵੀ ਕਰਾਂਗਾ ਤੇ ਤੂੰ ਬਰਕਤ ਵਾਲਾ ਹੋਏਗਾ। ਜਿਹੜੇ ਤੈਨੂੰ ਮੁਬਾਰਕ ਕਹਿਣਗੇ ਮੈਂ ਉਹਨਾਂ ਨੂੰ ਬਰਕਤ ਦਾਂਗਾ ਤੇ ਜਿਹੜੇ ਤੇਰੇ ਤੇ ਲਾਨਤ ਕਰਨਗੇ ਮੈਂ ਉਹਨਾਂ ਤੇ ਲਾਨਤ ਕਰਾਂਗਾ। ਤੇ ਜ਼ਮੀਨ ਦੇ ਸਾਰੇ ਕਬੀਲੇ ਕੌਮਾਂ ਜਿਹੜੀਆਂ ਨੇ ਉਹ ਤੇਰੀ ਵਜ੍ਹਾ ਤੋਂ, ਤੇਰੇ ਵਸੀਲੇ ਨਾਲ ਬਰਕਤ ਪਾਣਗੇ। ਖੁਦਾ ਹਜ਼ਰਤ ਇਬਰਾਹਿਮ ਨਾਲ ਇਹ ਗੱਲ ਕਰਦਾ ਹੈ ਤੇ ਹਜ਼ਰਤ ਇਬਰਾਹਿਮ ਖੁਦਾ ਦੀ ਆਵਾਜ਼ ਸੁਣ ਕੇ ਤੇ ਟੁਰ ਪਿਆ। ਉਹਨੂੰ ਇਹ ਨਹੀਂ ਪਤਾ ਕਿ ਜਾਣਾ ਕਿੱਥੇ ਆ। ਕਿਉਂ? ਹਾਲੇ ਤੇ ਖੁਦਾ ਨੇ ਵਿਖਾਇਆ ਹੀ ਨਹੀਂ। ਉਹਨੇ ਖੁਦਾ ਦੀ ਆਵਾਜ਼ ਸੁਣੀ ਹੈ ਤੇ ਖੁਦਾ ਜਿੱਧਰ ਨੂੰ ਆਂਦਾ ਉਹ ਟੁਰ ਪੈਂਦਾ ਤੇ ਇੰਜ ਲੱਗਦਾ ਕਿ ਜਿੱਥੇ ਰਾਤ ਪੈਂਦੀ ਹੈ ਤੇ ਰਾਤ ਠਹਿਰਦਾ ਤੇ ਦਿਨੇ ਖੁਦਾ ਉਹਨੂੰ ਦੱਸਦਾ ਤੇ ਉਹ ਟੁਰ ਪੈਂਦਾ। ਜਿੱਧਰ ਨੂੰ ਖੁਦਾ ਕਹਿੰਦਾ ਉਧਰ ਨੂੰ ਟੁਰਿਆ ਜਾਂਦਾ। ਲੇਕਿਨ ਆਪਣੇ ਰਿਸ਼ਤੇਦਾਰਾਂ, ਖਾਨਦਾਨ ਦੇ ਵਿੱਚੋਂ ਸਾਰਿਆਂ ਨੂੰ ਛੱਡ ਕੇ ਤੇ ਨਿਕਲ ਜਾਂਦਾ। ਲੇਕਿਨ ਇਹ ਮੈਂ ਦੱਸਾਂ ਤੁਹਾਨੂੰ, ਹਜ਼ਰਤ ਇਬਰਾਹਿਮ ਦਾ ਪਿਓ ਤੇ ਹਜ਼ਰਤ ਇਬਰਾਹਿਮ ਆਪ ਵੀ ਇਹ ਬੁੱਤ ਬਣਾ ਕੇ ਵੇਚਦੇ ਸਨ। ਜਿਵੇਂ ਛੋਟਾ ਬੁੱਤ ਇਹ ਇੰਨੇ ਦਾ, ਵੱਡਾ ਬੁੱਤ ਇਹ ਇੰਨੇ ਦਾ। ਇਹ ਬੁੱਤ ਬਣਾ ਕੇ ਵੇਚਦੇ ਨੇ, ਦਾ ਕਾਰੋਬਾਰ ਹੀ ਇਹ ਵੇ। ਲੇਕਿਨ ਜਦੋਂ ਖੁਦਾ ਨੇ ਆਵਾਜ਼ ਮਾਰੀ ਨਾ ਤੇ ਇਹਨੇ ਖੁਦਾ ਦੀ ਆਵਾਜ਼ ਸੁਣੀ ਹੈ, ਇਹ ਫਿਰ ਛੱਡ ਕੇ ਟੁਰ ਪਿਆ। ਇਹਨੇ ਖੁਦਾ ਦੀ ਗੱਲ ਨੂੰ ਮੰਨ ਲਿਆ ਤੇ ਇਹ ਕੋਈ ਨਹੀਂ ਪਤਾ ਜਾਣਾ ਕਿੱਥੇ ਆ। ਜਦੋਂ ਟੁਰ ਪਿਆ ਤੇ ਖੁਦਾ ਨੇ ਇਹਦੇ ਨਾਲ ਬੜਾ ਵਾਅਦਾ ਕੀਤਾ ਕਿ ਮੈਂ ਤੈਨੂੰ ਵੱਡੀ ਕੌਮ ਬਣਾਵਾਂਗਾ ਤੇ ਤੇਰਾ ਨਾਂ, ਬਾਈਬਲ ਕਹਿੰਦੀ ਹੈ, ਤੈਨੂੰ ਬਰਕਤ ਦਿਆਂਗਾ ਤੇ ਤੇਰਾ ਨਾਂ ਉੱਚਾ ਕਰਾਂਗਾ ਤੇ ਤੂੰ ਬਰਕਤ ਵਾਲਾ ਹੋਏਗਾ। ਜਿਹੜੇ ਤੈਨੂੰ ਮੁਬਾਰਕ ਕਹਿਣਗੇ ਮੈਂ ਉਹਨਾਂ ਨੂੰ ਬਰਕਤ ਦਾਂਗਾ ਤੇ ਜਿਹੜੇ ਤੇਰੇ ਤੇ ਲਾਨਤ ਕਰਨਗੇ ਮੈਂ, ਖੁਦਾ ਕਹਿੰਦਾ, ਮੈਂ ਉਹਨਾਂ ਤੇ ਲਾਨਤ ਕਰਾਂਗਾ। ਤੇ ਖੁਦਾ ਨੇ ਇੱਕ ਵੱਡਾ ਹੋਰ ਵਾਅਦਾ ਕਰ ਲਿਆ, ਤੇਰੀ ਵਜ੍ਹਾ ਤੋਂ ਸਾਰੀ ਕੌਮਾਂ, ਕਬੀਲੇ ਉਹ ਬਰਕਤ ਪਾਣਗੇ, ਤੇਰੀ ਵਜ੍ਹਾ ਤੋਂ ਪਾਣਗੇ। ਇਹ ਛੋਟਾ ਵਾਅਦਾ ਨਹੀਂ ਸੀ ਤੇ ਖੁਦਾ ਨੇ ਇੰਜ ਹੀ ਕੀਤਾ। ਤੇ ਮੈਂ ਜਿਹੜੀ ਖਾਸ ਗੱਲ ਦੱਸਣਾ ਚਾਹੁੰਦਾ ਆ, ਇਬਰਾਹਿਮ, ਹਜ਼ਰਤ ਇਬਰਾਹਿਮ ਦਾ ਪੁੱਤਰ ਸੀ ਹਜ਼ਰਤ ਇਜ਼ਹਾਕ ਤੇ ਹਜ਼ਰਤ ਇਜ਼ਹਾਕ ਦਾ ਪੁੱਤਰ ਸੀ ਹਜ਼ਰਤ ਯਾਕੂਬ ਤੇ ਹਜ਼ਰਤ ਯਾਕੂਬ ਦਾ ਨਾਂ ਖੁਦਾ ਨੇ ਬਦਲ ਕੇ ਇਸਰਾਈਲ ਰੱਖਿਆ ਸੀ। ਤੇ ਅੱਜ ਮੈਂ ਸਾਰਿਆਂ ਅੱਗੇ ਬੜੀ ਗੁਜ਼ਾਰਿਸ਼ ਕਰਨਾ ਚਾਹੁੰਦਾ ਵਾਂ ਕਿ ਨਾ ਤੇ ਇਸਰਾਈਲ ਤੇ ਲਾਨਤ ਕਰੋ ਤੇ ਨਾ ਯਹੂਦੀਆਂ ਤੇ ਲਾਨਤ ਕਰੋ। ਕਿਉਂ? ਇਹ ਸਾਰੀ ਕੌਮ ਯਹੂਦੀ ਹੈ, ਵੱਡੇ ਇਹਨਾਂ ਦੇ ਯਹੂਦੀ ਨੇ
ਤੇ ਇਸਰਾਈਲੀ ਵੀ ਕਹਿਲਾਉਂਦੇ ਨੇ। ਤੇ ਖੁਦਾ ਕਹਿੰਦਾ ਆ ਕਿ ਜਿਹੜੇ ਤੈਨੂੰ ਮੁਬਾਰਕ ਕਹਿਣਗੇ, ਖੁਦਾ ਕਹਿੰਦਾ ਮੈਂ ਉਹਨਾਂ ਨੂੰ ਬਰਕਤ ਦਾਂਗਾ, ਤੇ ਜਿਹੜੇ ਤੇਰੇ ਤੇ ਲਾਹਨਤ ਕਰਨਗੇ, ਖੁਦਾ ਕਹਿੰਦਾ ਮੈਂ ਉਹਨਾਂ ਤੇ ਲਾਹਨਤ ਕਰਾਂਗਾ। ਤੇ ਮੈਂ ਇਹ ਵੀ ਦੱਸਣਾ, ਕਈਆਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ, ਲੇਕਿਨ ਇਸਰਾਈਲ ਤੇ ਯਹੂਦੀਆਂ ਨਾਲ ਨਫ਼ਰਤ ਦੀ ਵਜ੍ਹਾ ਤੋਂ, ਦੁਸ਼ਮਣੀ ਦੀ ਵਜ੍ਹਾ ਤੋਂ ਉਹ ਲਾਹਨਤਾਂ ਕਰ ਦਿੰਦੇ ਨੇ, ਲੇਕਿਨ ਖੁਦਾ ਆਪਣੇ ਵਾਅਦੇ ਤੇ ਪੱਕਾ ਹੈ। ਤੇ ਮੈਂ ਅੱਜ ਖਾਸ ਗੱਲ ਦੱਸਣਾ ਚਾਹਨਾ, ਮਾਰੇ ਜਾਓਗੇ ਕਿ ਜੇ ਖੁਦਾ ਦਾ ਗਜ਼ਬ ਤੇ ਖੁਦਾ ਦਾ ਗੁੱਸਾ ਤੇ ਜੇ ਖੁਦਾ ਦੀ ਲਾਹਨਤ ਆ ਜਾਏ ਤੇ ਬੰਦਾ ਨਹੀਂ ਜੇ ਸੰਭਾਲ ਸਕਦਾ। ਉਹ ਬੰਦਾ ਕੋਈ ਨਾ ਪੁੱਛੇ ਤੇ ਖੁਦਾ ਪੁੱਛ ਲੈਂਦਾ, ਖੁਦਾ ਨਾਲ ਖੜਾ ਹੋ ਜਾਂਦਾ ਹੈ, ਖੁਦਾ ਬੰਦੇ ਦੇ ਨਾਲ ਹੋ ਜਾਂਦਾ ਹੈ। ਤੇ ਜਿਹਦਾ ਖੁਦਾ ਹੀ ਦੁਸ਼ਮਣ ਹੋ ਜਾਏ, ਉਹਦਾ ਬੰਦਾ ਕੌਣ ਹੋਏਗਾ? ਉਹ ਕਿਵੇਂ ਆਪਣਾ ਆਪ ਸੰਭਾਲੇਗਾ? ਇਸ ਲਈ ਮੈਂ ਅੱਜ ਬੜੀ ਗੱਲ ਪਤੇ ਦੀ ਦੱਸਣਾ ਚਾਹੁੰਦਾ। ਇਹ ਗੱਲ ਬੜੀ ਪਤੇ ਦੀ ਜੀ। ਅਸੀਂ ਨਾ ਤੇ ਯਹੂਦੀਆਂ ਤੇ ਲਾਹਨਤ ਕਰੀਏ ਤੇ ਨਾ ਇਸਰਾਈਲ ਤੇ ਲਾਹਨਤ ਕਰੀਏ। ਕਿਉਂ? ਇਹ ਹਜ਼ਰਤ ਇਬਰਾਹਿਮ ਦੀ ਔਲਾਦ ਨੇ, ਤੇ ਕੌਮਾਂ ਨੇ ਬਰਕਤ ਪਾਣੀ ਏ ਹਜ਼ਰਤ ਇਬਰਾਹਿਮ ਦੇ ਵਸੀਲੇ ਨਾਲ, ਉਹਦੀ ਵਜ੍ਹਾ ਤੋਂ ਕਿ ਜਿਹੜਾ ਮੁਬਾਰਕ ਕਹੇਗਾ ਉਹ ਬਰਕਤ ਪਾਉਂਦਾ ਜਾਏਗਾ। ਤੇ ਜੇ ਕਿਤੇ ਗਲਤੀ ਨਾਲ ਉਹਨੇ ਲਾਹਨਤ ਕਰ ਲਈ ਤੇ ਫਿਰ ਲਾਹਨਤ ਆਏਗੀ। ਤੇ ਅੱਜ ਮੈਂ ਇਹਦੇ ਨਾਲ ਇਹ ਵੀ ਦੱਸਣਾ ਚਾਹਨਾ, ਉਹ ਜੇ ਗਲਤੀ ਹੋ ਗਈ ਤੇ ਅੱਜ ਰੱਬ ਕੋਲੋਂ ਮਾਫੀ ਮੰਗ ਲਓ। ਸਾਡਾ ਖੁਦਾ ਜਿਹੜਾ ਆਸਮਾਨ ਦਾ ਖੁਦਾ ਹੈ ਤੇ ਜਿਹੜਾ ਕੱਲਾ ਹੀ ਹੈ, ਉਹ ਮਾਫ ਕਰਨ ਵਾਲਾ ਹੈ। ਉਹ ਇਸਰਾਈਲ ਨੂੰ ਵੀ ਆਂਦਾ ਹੈ, ਇਸਰਾਈਲੀਆਂ ਨੂੰ ਵੀ ਆਂਦਾ ਹੈ। ਇਸਰਾਈਲੀ ਆਪਣੇ ਬੱਚਿਆਂ ਨੂੰ ਜਦੋਂ ਸਿਖਾਉਂਦੇ ਨੇ ਤੇ ਉਹ ਆਂਦੇ ਨੇ, ਸੁਣ ਇਸਰਾਈਲੀਓ ਸੁਣੋ, ਤੇਰਾ ਖੁਦਾ ਇੱਕ ਹੀ ਹੈ, ਤੇ ਖੁਦਾ ਇੱਕ ਹੀ ਹੈ ਜਿਹੜਾ ਇਬਰਾਹਿਮ ਦਾ, ਇਜ਼ਹਾਕ ਦਾ ਤੇ ਯਾਕੂਬ ਦਾ ਖੁਦਾ ਹੈ। ਤੇ ਇਸ ਲਈ ਬੜੀ ਸਮਝਦਾਰੀ ਨਾਲ ਚੱਲੋ ਤੇ ਨਾ ਤੇ ਲਾਹਨਤ ਕਰੋ, ਨਾ ਯਹੂਦੀਆਂ ਤੇ ਲਾਹਨਤ ਕਰੋ ਤੇ ਨਾ ਇਸਰਾਈਲ ਤੇ ਲਾਹਨਤ ਕਰੋ, ਬਲਕਿ ਉਹਨਾਂ ਲਈ ਬਰਕਤ ਮੰਗੋ, ਮੁਬਾਰਕ ਕਹੋ ਉਹਨਾਂ ਨੂੰ। ਉਹ ਮੇਰੇ ਭਰਾਓ, ਜ਼ਰਾ ਗੌਰ ਨਾਲ ਗੱਲ ਤੇ ਸਮਝ ਲਓ, ਮੇਰੀ ਉਹ ਭੈਣੋ, ਤੁਸੀਂ ਵੀ ਸਮਝ ਲਓ। ਉਹ ਜਿਹੜੇ ਹਜ਼ਰਤ ਇਬਰਾਹਿਮ ਦੀ ਨਸਲ ਹੈ, ਜਿਹੜੀ ਉਹਦੇ ਤੁਖਮ ਚੋਂ ਨੇ, ਕਿੰਨੇ ਮੁਬਾਰਕ ਨੇ ਉਹ। ਤੇ ਸਾਨੂੰ ਤਾਂ ਉਹਨਾਂ ਨੂੰ ਮੁਬਾਰਕ ਕਹਿਣਾ ਚਾਹੀਦਾ, ਤਾਂ ਜੋ ਅਸੀਂ ਖੁਦਾ ਤੋਂ ਵੀ ਬਰਕਤ ਲਈਏ ਤੇ ਆਪਣੇ ਨਬੀਆਂ ਪੈਗੰਬਰਾਂ ਦੀ ਇੱਜ਼ਤ ਵੀ ਕਰੀਏ। ਤੇ ਮੈਂ ਅੱਜ ਦੀ ਇਹ ਗੱਲ ਥੋੜੇ ਲਫ਼ਜ਼ਾਂ ਦੇ ਵਿੱਚ ਇਹ ਪਤੇ ਦੀ ਦੱਸਣਾ ਚਾਹਨਾ ਕਿ ਆਪਣੇ ਆਪ ਨੂੰ ਬਚਾਓ, ਵੱਡੇ ਗੁਨਾਹ ਤੋਂ ਬਚਾਓ, ਖੁਦਾ ਨੂੰ ਨਾਰਾਜ਼ ਨਾ ਕਰੋ, ਖੁਦਾ ਤੋਂ ਲਾਹਨਤ ਨਾ ਲਿਆ ਜੇ, ਬਲਕਿ ਬਰਕਤ ਲਿਆ ਜੇ। ਸਾਡਾ ਖੁਦਾ ਬਰਕਤ ਦੇਣਾ ਚਾਹੁੰਦਾ ਹੈ। ਅਸੀਂ ਆਪਣੇ ਕੰਮਾਂ ਤੋਂ ਹੀ ਲਾਹਨਤ ਲੈਂਦੇ ਹਾਂ। ਜਦੋਂ ਹਰਕਤਾਂ ਅਸੀਂ ਠੀਕ ਨਹੀਂ ਕਰਦੇ, ਆਪਣੀ ਜ਼ਬਾਨ ਦਾ ਇਸਤੇਮਾਲ ਠੀਕ ਨਹੀਂ ਕਰਦੇ, ਤੇ ਫਿਰ ਸਾਨੂੰ ਬਰਕਤ ਦੀ ਬਜਾਏ ਲਾਹਨਤ ਮਿਲ ਜਾਂਦੀ ਹੈ। ਤੇ ਅੱਜ ਮੈਂ ਸਾਰੇ ਭਰਾਵਾਂ ਅੱਗੇ ਤੇ ਭੈਣਾਂ ਅੱਗੇ ਇਹ ਮਿੰਨਤ ਕਰਨਾ ਵਾ, ਖੁਦਾ ਦੇ ਕਲਾਮ ਨੂੰ ਸਮਝੋ ਤੇ ਹਜ਼ਰਤ ਇਬਰਾਹਿਮ ਤੇ ਉਹਦੀ ਔਲਾਦ ਲਈ ਬਰਕਤ ਮੰਗੋ। ਉਹ ਬਰਕਤ ਇਸਮਾਇਲ ਦੀ ਔਲਾਦ 'ਚ ਵੀ ਹੈ, ਇਜ਼ਹਾਕ ਦੀ ਔਲਾਦ 'ਚ ਵੀ ਹੈ, ਤੇ ਦੂਜੇ 6 ਪੁੱਤਰ ਹੋਰ ਨੇ ਉਹਨਾਂ ਦੇ ਵਿੱਚ ਵੀ ਹੈ, ਕਿਉਂ ਨਸਲ ਤੇ ਉਹਦੀ ਹੈ ਨਾ। ਇਸ ਲਈ ਅਸੀਂ ਇਬਰਾਹਿਮ ਦੇ ਤੁਖਮ 'ਚੋਂ ਜਿਹੜੇ ਪੈਦਾ ਹੋਏ ਨੇ, ਉਹਨਾਂ ਲਈ ਹਰ ਵਕਤ ਬਰਕਤ ਹੀ ਮੰਗੀਏ ਤੇ ਉਹਨਾਂ ਨੂੰ ਮੁਬਾਰਕ ਕਹੀਏ। ਮੈਂ ਉਮੀਦ ਕਰਨਾ ਕਿ ਤੁਸੀਂ ਮੇਰੀ ਇਸ ਗੱਲ ਨੂੰ, ਜਿਹੜੀ ਮੈਂ ਖੁਦਾ ਦੇ ਕਲਾਮ ਦੇ ਵਿੱਚੋਂ ਸਮਝਾਉਣਾ ਚਾਹਨਾ, ਸਮਝ ਗਏ ਹੋ। ਤੇ ਅੱਜ ਤੋਂ ਬਾਅਦ ਕਿਸੇ ਤੇ ਲਾਹਨਤ ਨਾ ਕਰਿਆ ਜੀ। ਤੁਸੀਂ ਬਰਕਤ ਮੰਗੋ ਤੇ ਮੁਬਾਰਕ ਆਖੋ। ਜ਼ਰਾ ਆ ਕੇ ਤੇ ਵੇਖੋ
ਖੁਦਾ ਤੁਹਾਨੂੰ ਕਿੰਨੀ ਬਰਕਤ ਦਿੰਦਾ ਹੈ ਤੇ ਇਹ ਬਰਕਤ ਤੁਹਾਡੇ ਲਈ ਵੀ ਹੈ ਤੇ ਤੁਹਾਡੇ ਖਾਨਦਾਨ, ਤੁਹਾਡੀ ਨਸਲ ਲਈ ਵੀ ਹੈ। ਨਸਲਾਂ ਬਰਕਤ ਪਾਣਗੀਆਂ। ਤੇ ਮੈਂ ਉਮੀਦ ਕਰਨਾ ਕਿ ਤੁਸੀਂ ਅੱਜ ਤੋਂ ਬਾਅਦ ਲਾਨਤ ਨਹੀਂ ਕਰੋਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।